ਅੱਜ ਦਾ ਅਸੀਂ ਜਿਹੜਾ ਸ਼ਲੋਕ ਲੈ ਰਹੇ ਹਾਂ ਉਹ ਸੀ ਜੋ ਸਾਡੇ ਚਾਰ ਚਫੇਰੇ ਸ਼ੋਭਦਾਬਾਜ਼ ਨੌਸਰਬਾਜ਼ ਜਿਨ੍ਹਾਂ ਦਾ ਜ਼ਾਹਿਰ ਕੁਛ ਹੈ ਔਰ ਬਾਤਨ ਕੁਛ ਹੈ। ਜ਼ਾਹਿਰ ਔਰ ਬਾਤਨ ਵਿੱਚ ਜਿਹੜਾ ਫਰਕ ਹੈ, ਤਜ਼ਾਦ ਹੈ, ਦੂਈ ਹੈ, ਇਹ ਉਸ ਇਨਸਾਨ 'ਚ ਹੁੰਦੀ ਹੈ ਜਿਹਦੇ 'ਚ ਲਸਟ, ਜਿਹਦੇ ਹਵਸ ਔਰ ਹਿਰਸ ਹੋਵੇ। ਕਿ ਬਜ਼ਾਹਿਰ ਇਨਸਾਨ ਬੜਾ ਉਹ ਨਜ਼ਰ ਆ ਰਿਹਾ ਹੈ ਕਿ ਜੀ ਇਹ ਬੜਾ ਤਹਾਰਤ ਵਾਲਾ ਹੈ, ਬੜਾ ਪਾਕੀਜ਼ਾ ਹੈ, ਬਾਰਿਸ਼ ਹੈ, ਦਾੜੀ ਹੈ, ਸਿਰ ਤੇ ਟੋਪੀ ਹੈ, ਚਿੱਟੇ ਕੱਪੜੇ ਪਾਏ ਨੇ, ਗਟਰ ਉੱਤੇ ਤੱਕ ਬਟਨ ਬੰਦ ਕੀਤੇ ਨੇ, ਗਲਾ ਜਿਹੜਾ ਹੱਥ 'ਚ ਤਸਬੀਹ ਫੜੀ ਹੈ, ਪਰ ਵਿੱਚੋਂ ਮੀਆਂ ਤਸਬੀਹ, ਵਿੱਚੋਂ ਮੀਆਂ ਕਸਬੀ, ਉੱਤੋਂ ਮੀਆਂ ਤਸਬੀਹ, ਵਿੱਚੋਂ ਮੀਆਂ ਕਸਬੀ ਸਿੰਘ ਕਹਿ ਦਿੰਦੇ। ਇਹ ਬਾਬੇ ਇਸ ਚੀਜ਼ ਦੇ ਸਖਤ ਖਿਲਾਫ ਨੇ। ਬਾਬੇ ਕਹਿੰਦੇ ਨੇ ਯਾਰ ਸਿੱਧੀ ਸਿੱਧੀ ਗੱਲ ਕਰ, ਸੱਚਾ ਸੱਚਾ ਯਾਰ ਤੂੰ ਸਿੱਧੀ ਗੱਲ ਕਰ, ਤੇਰੇ ਅੰਦਰ ਕੀ ਹੈਗਾ ਉਹ ਬਾਹਰ ਕੱਢ। ਉਹ ਜੇ ਅੰਦਰ ਹੋਵੇ ਸੱਚ, ਬਾਹਰ ਖਲੋ ਕੇ ਨੱਚ। ਸੋ ਇੱਥੇ ਬਾਬਾ ਜੀ ਕਹਿੰਦੇ ਨੇ ਕਣ ਮਸੱਲਾ, ਕਣ ਕੰਡੇ ਤੇ, ਮੋਢੇ ਤੇ, ਕੰਧੇ ਤੇ ਮਸੱਲਾ, ਮਸੱਲਾ ਜਿਹਦੇ ਤੇ ਨਮਾਜ਼ ਪੜ੍ਹੀ ਜਾਂਦੀ ਹੈ। ਸੂਫ ਗਲ, ਗਲ ਗਲੇ, ਲਿਬਾਸ ਉੱਤੇ ਜਿਹੜਾ ਜਿਸਮ ਦੇ ਉੱਤੇ ਲਿਬਾਸ ਹੈ ਉਹ ਸੂਫ ਦਾ ਹੈ, ਉਹ ਸੂਫੀਆਂ ਦਾ ਹੈ, ਉਨੀ ਲਿਬਾਸ ਹੈ ਜਾਂ ਖੁਰਦਰਾ ਲਿਬਾਸ ਪਾਇਆ, ਸੂਫ ਗਲ। ਦਿਲ ਕਾਤੀ, ਦਿਲ ਕਾਤੀ, ਕਾਤੀ ਦਾ ਮਤਲਬ ਹੈ ਛੁਰੀ, ਕਾਤੀ ਕੱਟਣਾ, ਕਾਟੀ, ਕਾਤੀ, ਕਟਰ, ਕਟਿੰਗ, ਕੱਟ ਇੰਗਲਿਸ਼ ਦਾ ਲਫ਼ਜ਼। ਦਿਲ ਕਾਤੀ। ਗੁਣਵਾਤ, ਜਿਹੜਾ ਮੂੰਹ ਆ, ਵਾਤ ਦਾ ਮਤਲਬ ਹੈ ਮੂੰਹ, ਪੁਰਾਣੀ ਪੰਜਾਬੀ, ਕਦੀਮ ਪੰਜਾਬੀ, ਵਾਤ ਮੂੰਹ, ਗੁੜ। ਮੂੰਹ ਜਿਹੜਾ ਹੈ ਉਹਦੇ 'ਚ ਗੁੜ ਹੈ, ਮੀਨ ਕਿ ਮੂੰਹ 'ਚ ਸ਼ਰੀਨੀ ਹੈ ਬੜੀ। ਮੂੰਹ ਦੇ ਵਿੱਚ ਜਿਹੜੇ ਲਫ਼ਜ਼ ਬਾਹਰ ਆ ਰਹੇ ਨੇ, ਜਿਹੜੇ ਲਫ਼ਜ਼ ਬਾਹਰ ਆ ਕੇ ਤੁਸੀਂ ਕਿਸੇ ਨਾਲ ਜਿਸ ਹਮ ਕਲਾਮ ਹੁੰਦੇ ਹੋ ਤੇ ਤੁਸੀਂ ਉਹ ਆਪਣੇ ਲਫ਼ਜ਼ਾਂ ਦੇ ਵਿੱਚ ਬੜਾ ਉਹਦੇ 'ਚ ਨਾ ਰਚਾਓ, ਲਫ਼ਜ਼ਾਂ ਦੀ ਬੜੀ ਬਨਾਵਟ, ਐਸੇ ਤਰੀਕੇ ਨਾਲ ਮੂੰਹ 'ਚੋਂ ਬੋਲਣਾ ਹੈ ਕਿ ਦੂਜੇ ਦੇ ਕੰਨਾਂ ਦੇ ਰਾਹੀਂ ਉਹਦੇ ਦਿਲ 'ਚ ਉਤਰ ਜਾਣਾ। ਬਾਬਾ ਜੀ ਕਹਿੰਦੇ ਨੇ ਟਰੈਪ ਹੈ, ਇਹ ਟਰੈਪ ਲਾਏ ਜਾ। ਲਫ਼ਜ਼ ਕੀ ਨੇ? ਚੰਗੇ ਸ਼ਬਦ, ਬੜੇ ਇਖਲਾਕ ਨਾਲ ਬੋਲਣਾ, ਬੜਾ ਨਰਮ ਬੋਲਣਾ ਬਜ਼ਾਹਿਰ, ਔਰ ਮੋਢੇ ਤੇ ਮਸੱਲਾ ਪਾਇਆ, ਬੜੀ ਡੈਕੋਰੇਸ਼ਨ ਕੀਤੀ ਆਪਣੀ, ਔਰ ਲਿਬਾਸ ਵੀ ਸੂਫੀਆਂ ਵਾਲਾ ਪਾਇਆ, ਮਤਲਬ ਬਿਹੇਵ ਲਾਈਕ ਦੈਟ ਸੂਫੀਜ਼, ਬਟ ਐਕਚੁਅਲੀ ਦੇ ਆਰ ਨਾਟ। ਅੱਗੇ ਦੂਜੇ ਮਿਸੇ ਕਹਿ ਰਹੇ ਨੇ ਕਿ ਬਾਹਰ ਦਿਸੇ ਚਾਨਣਾ, ਦਿਲ ਅੰਧਿਆਰੀ ਰਾਤ, ਕਿ ਬਾਹਰ ਚਾਨਣਾ ਦਿਸ ਰਿਹਾ, ਬਾਹਰ ਰੋਸ਼ਨੀ ਹੈ, ਚਿਹਰੇ ਤੇ ਨੂਰ ਹੈ, ਪਰ ਅੰਦਰ ਜਿਹੜਾ ਹੈ ਉਹ ਦਿਲ ਜਿਹੜਾ ਕਲਬ ਹੈ ਉਹ ਸਿਆਹ ਹੈ, ਕਾਲਾ ਸਿਆਹ ਹੈ। ਅੰਧਿਆਰੀ ਰਾਤ, ਅੰਦਰ ਆਪੋਜ਼ਿਟ ਹੁੰਦੇ, ਜ਼ਾਹਿਰ ਕੁਛ ਉਹ ਰੋਸ਼ਨ ਬਾਤਨ ਹੋਣਾ ਚਾਹੀਦਾ ਇਨਸਾਨ ਦਾ। ਬਾਤਨ ਰੋਸ਼ਨ ਹੋਵੇ ਤੇ ਜਿਹੜਾ ਚਿਹਰਾ ਬਾਹਰ ਦਾ ਉਹ ਆਟੋ ਤੇ ਲੱਗ ਜਾਂਦਾ ਹੈ। ਮੀਆਂ ਸਾਹਿਬ ਫਰਮਾਉਂਦੇ ਨੇ ਸਾਬਲੂ ਕਿਤਾਬ ਦੇ ਵਿੱਚ ਕਿ ਬਾਹਰੋਂ ਦਿਸਣ ਮੈਲੇ ਕਾਲੇ, ਅੰਦਰ ਆਬ ਹਯਾਤੀ, ਹੋਠ ਸੁੱਕੇ ਤਰਿਹਾਇਆ ਵਾਂਗਰ ਜਾਨ ਨਦੀ ਵਿੱਚ ਨਾਤੀ। ਜਿਹੜਾ ਅੰਦਰ ਆਬ ਹਯਾਤੀ ਹੈ, ਹਯਾਤੀ ਦਾ ਜਿਹੜਾ ਆਬ ਹੈ, ਜਿਹੜਾ ਪਾਣੀ ਹੈ, ਬਾਤਨ ਜਿਹੜਾ ਰੋਸ਼ਨ ਹੈ ਇਨਸਾਨ ਦਾ, ਉਹ ਦੈਟ ਇਜ਼ ਮੋਰ ਇੰਪੋਰਟੈਂਟ। ਉਹ ਇੰਨਾ ਇੰਪੋਰਟੈਂਟ ਹੈ ਜਿਵੇਂ ਹਿਮਾਲਿਆ ਪਹਾੜ ਹੈ, ਉਸ ਪਹਾੜ ਦੀ ਜਿਹੜੀ ਵੁਸਅਤ ਹੈ, ਬੁਲੰਦੀ ਹੈ, ਉਹ ਤੁਹਾਡਾ ਫੋਕਸ ਹੋਣਾ ਚਾਹੀਦਾ ਹੈ ਬਾਤਨ ਦੀ ਸਫਾਈ ਦਾ, ਇਨਰ ਪਿਓਰਿਟੀ, ਨੀਅਤ ਤੁਹਾਡੀ। ਇੱਥੇ ਮੈਨੂੰ ਫਿਰ ਮੀਆਂ ਸਾਹਿਬ ਦਾ ਇੱਕ ਸ਼ੇਰ ਯਾਦ ਆ ਰਿਹਾ, ਕੀ ਹੋਇਆ ਜੇ ਚਿਹਰਾ ਸਾਡਾ ਹੋ ਗਿਆ ਮਰਦਾਵਾਂ, ਉਹ ਜਿਸ ਦੀ ਨੀਅਤ ਮਰਦਾਂ ਵਾਲੀ ਸੋਈਓ ਮਰਦ ਸਚਾਵਾ। ਜਿਸ ਦੀ ਨੀਅਤ ਮਰਦਾਂ ਵਾਲੀ, ਅੱਲਾਹ ਵਾਲਿਆਂ ਵਾਲੀ, ਪਾਕ ਲੋਕਾਂ ਵਾਲੀ, ਨੇਕ ਨੀਅਤ, ਸਾਫ਼ ਨੀਅਤ, ਉਹ ਮਰਦ ਹੈਗਾ, ਉਹ ਸੱਚਾ ਮਰਦ ਹੈਗਾ। ਸੋ ਇਹਨਾਂ ਬਾਬਿਆਂ ਦਾ ਇਹ ਹੈ ਕਿ ਇਹ ਬਾਤਨ ਵਾਲੇ ਪਾਸੇ ਜ਼ਿਆਦਾ ਜ਼ੋਰ ਦਿੰਦੇ ਨੇ। ਬਾਤਨ ਪਾਕ ਹੋਵੇ, ਇਹ ਜਿਹੜਾ ਜ਼ਾਹਿਰ ਹੈ ਇਹ ਤੇ ਛਿੱਲੜ ਹੈਗਾ ਉੱਤੇ, ਕਵਰ ਚੜਿਆ ਉੱਤੇ ਦੇ। The real thing is the real man, a real woman inside, ਉਹਦੇ ਅੰਦਰ ਕੀ ਹੈਗਾ, ਦਾ ਬਾਤਨ ਕੀ ਹੈਗਾ। ਸੋ ਇੱਥੇ ਬਾਬੇ ਜਿਹੜੀ ਦੂਈ ਹੈ ਇਨਸਾਨਾਂ ਦੀ, ਦੂਈ, ਟੂ ਫੇਸਿਸ, ਦੋਗਲਾਪਨ, ਦੂਈ, ਮੁਨਾਫਕਤ, ਰਿਆਕਾਰੀ, ਉਹਦਾ ਬਾਬਾ ਜੀ ਨੇ ਇਜ਼ਹਾਰ ਫਰਮਾਇਆ ਹੈ।